ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲ ਮੁਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਨਵੰਬਰ 2016 10 ਮਗਰ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦੇ ਜਿਹੜੇ ਵਿਚਾਰ ਹੈਗੇ ਨੇ, ਲਾਈਕ ਅੱਜ ਦੇ ਜਿਹੜੇ ਇਸ਼ੂ ਨੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸ਼ੁਰੂ 'ਚ ਦੱਸ ਦਈਏ ਵੀ ਕੱਲ੍ਹ ਜਿੱਥੇ ਥੈਂਕਸਗਿਵਿੰਗ ਦਾ ਦਿਨ ਹੈ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਵੀ ਹੈ ਜੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਸ਼ਹੀਦੀ ਦਿਨ ਹੈ। ਅਤੇ ਕੱਲ੍ਹ ਇਸ ਦਿਨ ਨੂੰ ਸਮਰਪਿਤ ਹੀ ਸਾਡਾ ਸਪੈਸ਼ਲ ਪ੍ਰੋਗਰਾਮ ਹੋਏਗਾ। ਸੋ ਉਸ ਦੇ ਵਿੱਚ ਅਸੀਂ ਡਾਇਰੈਕਟ ਮੈਸੇਜਿਸ ਨਹੀਂ ਡਿਸਕਸ ਕਰਾਂਗੇ ਔਰ ਇਸ ਦੇ ਉੱਤੇ ਹੀ ਇਹ ਫੋਕਸਡ ਹੋਏਗਾ। ਬਾਕੀ ਅਸੀਂ ਥੈਂਕਸਗਿਵਿੰਗ ਦੀ ਈਵ ਦੇ ਉੱਤੇ ਬੈਸਟ ਵਿਸ਼ੇਸ ਵੀ ਦਿੰਦੇ, ਕਿਉਂਕਿ ਬਹੁਤ ਸਾਰੇ ਸਾਡੇ ਵੀ ਵੀਰ ਭੈਣਾਂ ਡਰਾਈਵ ਕਰ ਰਹੇ ਹੁੰਦੇ ਨੇ ਪਰਿਵਾਰਾਂ 'ਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਜੀ। ਸੋ ਡਰਾਈਵ ਸੇਫ, ਬੀ ਸੇਫ, ਰੱਬ ਤੁਹਾਨੂੰ ਮਹਿਫੂਜ਼ ਰੱਖੇ। ਅਸੀਂ ਪਹਿਲਾਂ ਹੀ ਔਰ ਖਾਓ ਵੀ ਜਰਾ ਧਿਆਨ ਨਾਲ। ਵੈਜੀਟੇਰੀਅਨ ਵਾਲੇ ਤਾਂ ਧਿਆਨ ਰੱਖਦੇ ਨੇ, ਜਿਹੜੇ ਨੌਨ ਵੈਜ ਨੇ ਉਹ ਸਮਝਦੇ ਨੇ ਕਿ ਬਈ ਅੱਜ ਹੀ ਮੌਕਾ ਬਣਿਆ, ਸੋ ਮੁੜ ਕੇ ਜਿਹੜਾ ਉਹਦੇ ਕੌਨਸੀਕੁਐਂਸਿਸ ਡਿਫਰੈਂਟ ਹੁੰਦੇ ਨੇ। ਸੋ ਸਭ ਨੂੰ ਹੈਪੀ ਥੈਂਕਸਗਿਵਿੰਗ ਵੀ ਜੀ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਖਾਸ ਤੌਰ ਦੇ ਉੱਤੇ ਸਾਡੇ ਸਾਹਮਣੇ ਕੀ ਚੈਲੰਜਸ ਨੇ, ਕਿਹੜੇ ਹਾਲਾਤ ਸਨ ਜਿਨ੍ਹਾਂ ਦੇ ਵਿੱਚ ਉਸ ਵੇਲੇ ਦੀਆਂ ਮੁੱਢਲੀਆਂ ਆਜ਼ਾਦੀਆਂ ਦੇ ਉੱਤੇ ਅਟੈਕ ਸੀ, ਔਰ ਅੱਜ ਕਿਵੇਂ ਅਸੀਂ 21ਵੀਂ ਸਦੀ 'ਚ ਵੀ ਉਸ ਸਬ ਕੰਟੀਨੈਂਟ ਦੇ ਵਿੱਚ ਉਹਨਾਂ ਹੀ ਜਿਹੜੇ ਚੈਲੰਜਸ ਨੇ ਉਹਨਾਂ ਨੂੰ ਦੁਬਾਰਾ ਫੇਸ ਕਰ ਰਹੇ। ਇਹਦੇ ਬਾਰੇ ਅਸੀਂ ਕੱਲ੍ਹ ਡੀਟੇਲ ਗੱਲਬਾਤ ਕਰਾਂਗੇ ਜੀ। ਬੀਤੇ ਕੱਲ੍ਹ ਅਸੀਂ ਕਿਵੇਂ ਭਾਰਤੀ ਮੀਡੀਆ ਨੇ 1980ਵਿਆਂ ਦੇ ਵਿੱਚ ਏਜੰਸੀਆਂ ਦੇ ਏਜੰਡੇ 'ਤੇ ਕੰਮ ਕਰਦਿਆਂ ਸਿੱਖਾਂ ਨੂੰ ਡਿਮੋਨਾਈਜ਼ ਕੀਤਾ, ਬਦਨਾਮ ਕੀਤਾ। ਕਿਵੇਂ ਉਸ ਵੇਲੇ ਦੇ ਪ੍ਰਮੁੱਖ ਅਖਬਾਰ ਇੰਡੀਅਨ ਐਕਸਪ੍ਰੈਸ, ਟਾਈਮਜ਼ ਆਫ ਇੰਡੀਆ ਔਰ ਇੰਗਲਿਸ਼ ਟ੍ਰਿਬਿਊਨ ਇਹ ਲੀਡ ਕਰ ਰਹੇ ਸੀ ਅੰਗਰੇਜ਼ੀ ਆਡੀਅੰਸ ਲਈ, ਔਰ ਰੀਜਨਲ ਜਿਹੜੀਆਂ ਅਖਬਾਰਾਂ ਨੇ ਵਰਨੈਕੂਲਰ ਜੀ ਉਹ ਤਾਂ ਆਪਣਾ ਕੰਮ ਹੀ ਕਰ ਰਹੇ ਸੀ। ਦੂਸਰੀ ਹਿੰਦੀ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਪਬਲੀਕੇਸ਼ਨ ਹੁੰਦੀ ਹੈ, ਜਲੰਧਰ ਤੋਂ ਪੰਜਾਬ ਕੇਸਰੀ ਹੋਏ, ਮਿਲਾਪ ਹੋਏ, ਪ੍ਰਤਾਪ ਹੋਏ, ਉਹਦੇ ਬਾਰੇ ਅਸੀਂ ਵੇਰਵੇ ਨਾਲ ਦੱਸਿਆ ਸੀ। ਬਹੁਤ ਵਾਰ ਜਿਵੇਂ ਸਾਡੇ ਕੁਛ ਵੀਰ ਭੈਣਾਂ ਜਿਹੜੇ ਹਕੀਕਤ ਤੋਂ ਅੱਖਾਂ ਮੀਟਣਾ ਚਾਹੁੰਦੇ ਨੇ, ਉਹ ਇਹ ਕਹਿਣਗੇ ਜੀ ਇਹ ਵਨ ਟਾਈਮ ਸੀ ਜੋ ਨਵੰਬਰ 84 'ਚ ਹੋਇਆ, ਇੰਦਰਾ ਗਾਂਧੀ ਨੇ ਕੀਤਾ, ਕਾਂਗਰਸ ਇਹਦੇ ਲਈ ਜ਼ਿੰਮੇਵਾਰ ਸੀ। ਜੇ ਤੁਸੀਂ RSS ਦਾ ਉਹਦਾ ਫਰਨਾਂਡਿਸ ਦਾ ਕੀ ਇਹਦੇ 'ਤੇ ਰੋਲ ਸੀ, ਔਰ ਕਿਵੇਂ ਜਿਹੜਾ RSS ਦੇ ਗੁੰਡੇ ਵੀ ਸ਼ਾਮਲ ਸੀ ਥਾਂ ਥਾਈਂ। ਦਿੱਲੀ ਦਾ ਜ਼ਿਕਰ ਹੋਇਆ, ਇੰਦੌਰ ਦੇ ਕਾਂਟੈਕਸਟ ਦੇ ਵਿੱਚ ਵੀ ਅਸੀਂ ਕੱਲ੍ਹ ਗੱਲ ਕੀਤੀ ਸੀ ਜੀ। ਫਿਰ ਵੀ ਕਈਆਂ ਨੂੰ ਇਹ ਲੱਗਦਾ ਹੈ ਕਿ ਵੀ ਨਹੀਂ, ਇਹ ਉਦੋਂ ਤੋਂ ਬਾਅਦ ਬਹੁਤ ਬਦਲ ਗਿਆ। ਮਨਮੋਹਨ ਸਿੰਘ ਦੇ ਆਉਣ ਤੋਂ ਬਾਅਦ ਹੁਣ ਦੁਨੀਆ ਖੁੱਲ੍ਹ ਗਈ ਔਰ ਬਹੁਤ ਸਾਰੇ ਜਿਹੜੇ ਨੇ ਬਾਹਰ ਹੁਣ ਓਬਜ਼ਰਵ ਕਰ ਰਹੇ ਨੇ। ਔਰ ਮੈਂ ਹਮੇਸ਼ਾ ਇਹ ਰਿਮਾਈਂਡ ਕਰਵਾਉਂਦਾ ਕਿ ਜਦੋਂ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਗਲਾਂ 'ਚ ਟਾਇਰ ਪਾ ਕੇ ਸਾੜ ਰਹੇ ਸੀ, ਉਸ ਵੇਲੇ ਲਗਭਗ 80 ਤੋਂ ਜ਼ਿਆਦਾ ਦੇਸ਼ਾਂ ਦੇ ਹੈੱਡ ਆਫ ਦਾ ਸਟੇਟ ਜਾਂ ਫੋਰਨ ਮਿਨਿਸਟਰ ਦਿੱਲੀ ਦੇ ਵਿੱਚ ਲੈਂਡ ਕਰ ਰਹੇ ਸੀ, ਕਿਉਂਕਿ ਇੰਦਰਾ ਗਾਂਧੀ ਦਾ ਸੰਸਕਾਰ ਹੋਣਾ ਸੀ ਔਰ ਉਹਦੇ 'ਚ ਹੈੱਡ ਆਫ ਦਾ ਸਟੇਟ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਫੋਰਨ, ਔਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਕੈਪੀਟਲ ਦੇ ਵਿੱਚ ਉਹ ਕੀ ਕਰ ਰਹੇ ਨੇ। ਔਰ ਅੱਜ ਤੇ ਜਦੋਂ ਇੱਥੇ ਡੋਨਲਡ ਟਰੰਪ ਆ ਗਿਆ, ਬਾਕੀ ਹਾਲਾਤ ਕਿਹੋ ਜਿਹੇ ਯੂਰਪ ਦੇ ਬਣੇ ਹੋਏ ਨੇ, ਉਹਦੇ 'ਚ ਕਿਸੇ ਨੇ ਕੋਈ ਪਰਵਾਹ ਨਹੀਂ ਕਰਨੀ ਹੈ ਇੰਟਰਨੈਸ਼ਨਲੀ। ਉਹਨਾਂ ਨੇ ਆਲਰੇਡੀ ਆਪਣਾ ਹੋਮਵਰਕ ਕਰ ਲਿਆ ਹਿੰਦੂ ਤਵੀਆਂ ਨੇ ਜੀ। ਪਰ ਮੈਂ ਜਿਸ ਇਸ਼ੂ ਨੂੰ ਮੈਂ ਕੱਲ੍ਹ ਪ੍ਰੋਮਿਸ ਕੀਤਾ ਸੀ ਕਿ ਮੈਂ ਡੀਟੇਲ 'ਚ ਡਿਸਕਸ ਕਰਾਂਗਾ ਕਿ ਅੱਗੇ ਤਾਂ ਪੰਜਾਬ ਦੇ ਵਿੱਚ ਉਹਦੇ 'ਚ ਵੀ ਇੱਕ ਸਮਾਲ ਸੈਕਸ਼ਨ ਕਿ ਜੀ ਇਹ ਸਾਰੇ ਸਿੱਖ ਮਾੜੇ ਨਹੀਂ ਨੇ। ਇਹਨਾਂ ਦਾ ਕਹਿਣ ਦਾ ਤਰੀਕਾ ਹੁੰਦਾ ਸੀ, ਪਹਿਲਾਂ ਤਾਂ ਪੋਲੀਟੀਕਲੀ ਇਹਨਾਂ ਨੇ ਦੋ ਟਰਮਸ ਘੜੀਆਂ, ਭਿੰਡਰਾਂ ਵਾਲਿਆਂ ਲਈ ਐਕਸਟਰੀਮਿਸਟ ਅਤੇ ਲੌਂਗੋਵਾਲ ਦੇ ਲਈ ਮੋਡਰੇਟ ਜੀ। ਇਹਦਾ ਜਿਵੇਂ ਗੁੱਡ ਟੈਰਰਿਸਟ, ਬੈਡ ਟੈਰਰਿਸਟ ਦੇ ਥੱਲੇ ਹੁੰਦਾ ਕਿ ਜੀ ਇਹ ਜਿਹੜੇ ਭਿੰਡਰਾਂ ਵਾਲੇ ਜਾਂ ਉਹਨਾਂ ਦੇ ਫੋਲੋਅਰ ਨੇ ਇਹ ਐਕਸਟਰੀਮਿਸਟ ਨੇ, ਔਰ ਲੌਂਗੋਵਾਲ ਜਿਹੜਾ ਮੋਡਰ। ਪਹਿਲਾਂ ਤਾਂ ਪੋਲੀਟੀਕਲ ਅਰੀਨਾ 'ਚ ਹੋਇਆ, ਫਿਰ ਰਿਲੀਜੀਅਸ 'ਚ ਆ ਗਿਆ ਕਿ ਜਿਹੜੇ ਅੰਮ੍ਰਿਤਧਾਰੀ ਨੇ ਉਹ ਖਤਰਨਾਕ ਨੇ, ਅੱਤਵਾਦੀ ਨੇ, ਅਤੇ ਜਿਹੜੇ ਸਿਰ ਗੁੰਮ ਨੇ ਜਾਂ ਕਿਸੇ ਡਿਸਿਪਲਿਨ 'ਚ ਨਹੀਂ ਹੈਗੇ
ਉਹ ਦੇਸ਼ ਭਗਤ ਨੇ। ਜੀ ਫਿਰ ਉਹਦੇ ਥੱਲੇ ਇਹਨਾਂ ਨੇ ਕਿਵੇਂ ਪੰਜਾਬ ਦੇ ਵਿੱਚ ਅਗਲੇ 10 ਸਾਲ ਪੂਰੀ ਜਿਹੜੀ ਹੈ ਉਹ ਨਸਲਕੁਸ਼ੀ ਕੀਤੀ, ਔਰ ਉਹ ਏਜੰਡਾ ਤਾਂ ਪੰਜਾਬ 'ਚ ਵੀ ਉਹਨਾਂ ਦਾ ਚੱਲ ਰਿਹਾ। ਡਾਇਸਪੋਰਾ ਸਿੱਖਾਂ ਦੇ ਲਈ ਉਹਨਾਂ ਨੇ ਕਿਵੇਂ ਬਦਨਾਮੀ ਦੇ ਲਈ ਏਅਰ ਇੰਡੀਆ ਕਰਵਾਇਆ, ਔਰ ਲਗਾਤਾਰਤਾ ਨਾਲ ਹੁਣ ਵੀ ਕੋਈ ਨਾ ਕੋਈ ਸਟੋਰੀ ਪਲਾਂਟ ਕੀਤੀ ਹੁੰਦੀ ਹੈ। ਉਹ ਭਾਵੇਂ ਕਦੇ ਪਰਮਜੀਤ ਸਿੰਘ ਪੰਮਾ ਨੂੰ ਪੁਰਤਗਾਲ ਤੋਂ ਲਿਜਾਣ ਦੀ ਲਾਈਨ ਹੋਏ, ਜਾਂ ਕੈਨੇਡਾ ਬੈਠੇ ਸਿੱਖਾਂ ਨੂੰ, ਜਾਂ ਅਮਰੀਕਾ ਦੇ 2 ਸਿੱਖਾਂ ਨੂੰ ਵੀ ਕਿ ਜੀ ਇਹ ਉੱਥੇ ਦਹਿਸ਼ਤਗਰਦੀ ਫੈਲਾ ਰਹੇ ਨੇ। ਇਹ ਖੇਡ ਇਹਨਾਂ ਦੀ ਆਪਣੇ ਢੰਗ ਨਾਲ ਚੱਲ ਰਹੀ ਜੀ। ਪਰ ਬਹੁਤ ਵਾਰ ਕਿਉਂਕਿ ਜਿਹੜੇ ਪੰਜਾਬ ਤੋਂ ਬਾਹਰ ਦੂਸਰੇ ਸੂਬਿਆਂ 'ਚ ਬੈਠੇ ਸਿੱਖ ਨੇ, 5 ਮਿਲੀਅਨ ਤੋਂ 6 ਮਿਲੀਅਨ ਗਿਣਤੀ ਹੋਏਗੀ ਉਹਨਾਂ ਦੀ, ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਬਣਦਾ। ਜੇ ਕੋਈ ਗੱਲ ਹੁਣ ਪੰਜਾਬ 'ਚ ਤਾਂ ਵੈਸੇ ਇਹਨਾਂ ਦੇ ਕਹਿਣ ਮੁਤਾਬਕ ਸ਼ਾਂਤੀ ਹੋ ਗਈ, ਜੇ ਪੰਜਾਬ ਦੇ ਵਿੱਚ ਹੈ ਹੀ ਨਹੀਂ ਗੜਬੜ ਤਾਂ ਫਿਰ ਆਤੰਕਵਾਦ ਕਿੱਥੋਂ ਹੋ ਗਿਆ। ਜੇ ਬਾਹਰਲੇ ਸਿੱਖ ਡਾਇਸਪੋਰਾ ਕੁਛ ਕਰਦੇ ਨੇ, ਉਹ ਕਹਿੰਦੇ ਜੀ ਸਾਡਾ ਇਹਦੇ ਨਾਲ ਕੀ ਲਾਗਾ ਦੇਗਾ ਜੀ। ਪਰ ਹੁਣ ਉਹਨਾਂ ਨੇ ਜਿਸ ਇਸ਼ੂ ਨੂੰ, ਔਰ ਇਹ ਕੋਈ 1980 ਦੀ ਅਖਬਾਰ 'ਚੋਂ ਮੈਂ ਕੋਟ ਨਹੀਂ ਕਰ ਰਿਹਾ, ਜਿਵੇਂ ਕੱਲ੍ਹ ਤਾਂ ਮੈਂ ਟਾਈਮਜ਼ ਆਫ ਇੰਡੀਆ ਦੀ ਜਿਹੜੀ ਮਾਰਚ ਮਹੀਨੇ 'ਚ ਐਡੀਟੋਰੀਅਲ ਸੀ ਗਿਰੀ ਲਾਲ ਜੈਨ ਦਾ, ਉਹ ਡਿਸਕਸ ਕੀਤਾ ਸੀ। ਅੱਜ ਸਾਡੀਆਂ ਨਜ਼ਰਾਂ ਦੇ ਸਾਹਮਣੇ ਉਹ 2 ਪ੍ਰਮੁੱਖ ਸਟੋਰੀਜ਼ ਟਾਈਮਜ਼ ਆਫ ਇੰਡੀਆ ਦੀ ਔਰ ਏਸ਼ੀਅਨ ਏਜ, ਇਸ ਦੀ 12 ਜੁਲਾਈ ਦੀ ਸਟੋਰੀ ਹੈ, ਔਰ ਟਾਈਮਜ਼ ਆਫ ਇੰਡੀਆ ਦੀ ਮਈ 10 2016 ਦੀਆਂ ਹੀ। ਔਰ ਮੈਂ ਸ਼ੁਕਰਗੁਜ਼ਾਰ ਹਾਂ ਬੀਬੀ ਅਮਨਜੋਤ ਕੌਰ ਚੰਡੀਗੜ੍ਹ ਤੋਂ, ਜਿਨ੍ਹਾਂ ਨੇ ਸਾਨੂੰ ਇਸ ਸਾਰੇ ਇਸ਼ੂ ਦੇ ਉੱਤੇ ਜਿਹੜਾ ਹੈ ਉਹ ਹੋਰ ਵੀ, ਕਿਉਂਕਿ ਬਹੁਤ ਵਾਰ ਕਿ ਕੁਝ ਚੀਜ਼ਾਂ ਇਹ ਨਹੀਂ ਹੈ ਕਿ ਕੋਈ ਡੈਲੀਬਰੇਟਲੀ ਹੁੰਦਾ ਹੈ ਜੀ ਕਿ ਅਸੀਂ ਸਿਰਫ ਪੰਜਾਬ ਦਾ ਹੀ ਜ਼ਿਕਰ ਕਰਨਾ ਹੈ ਜਾਂ ਡਾਇਸਪੋਰਾ ਦਾ ਕਰਨਾ ਹੈ, ਬਾਹਰਲੇ ਸਿੱਖਾਂ ਦੀ ਸਾਨੂੰ ਪੀੜ ਜਾਂ ਦਰਦ ਨਹੀਂ ਹੈ ਜੀ। ਹਾਲਾਂ ਭੈਣ ਜੀ ਨੂੰ ਕਈ ਵਾਰੀ ਇਹ ਸ਼ਿਕਾਇਤ ਰਹੀ ਹੈ, ਲੇਕਿਨ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸਾਡੀਆਂ ਨਜ਼ਰਾਂ ਸਾਹਮਣੇ, ਮੈਂ ਜਦੋਂ ਇਹ ਸਟੋਰੀ ਇਹਨਾਂ ਦੀ 2-3 ਦਿਨ ਪਹਿਲਾਂ ਆਈ ਔਰ ਮੈਨੂੰ ਇਹ ਲੱਗਿਆ ਕਿ ਵੀ ਇਹ ਕਿੰਨੇ ਵੱਡੇ ਲੈਵਲ ਦੇ ਉੱਤੇ ਹੁਣ ਬਾਹਰਲੇ ਜਿਹੜਾ ਕੰਮ ਇਹ ਆਪਰੇਸ਼ਨ ਸ਼ਾਂਤੀ ਦੇ ਥੱਲੇ ਜਿਹੜਾ ਇਹਨਾਂ ਨੇ 8 ਨਵੰਬਰ 1984 ਨੂੰ ਕਰਨਾ ਸੀ, ਬਾਹਰਲੇ ਸਾਰੇ ਹੀ ਸੂਬਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਦਿਨ ਗੁਰਦੁਆਰਿਆਂ 'ਤੇ ਹਮਲਾ ਕਰਕੇ ਔਰ ਸਿੱਖਾਂ ਦਾ ਕਤਲੇਆਮ ਕਰਨ ਦੀ ਲਾਈਨ ਸੀ, ਜਿਹੜੇ ਥੈਂਕਸ ਟੂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਨਾਲ ਇਸ ਜਿਹੜਾ ਕੁਕਰਮ ਨੂੰ ਰੋਕਿਆ ਜੀ। ਲੇਕਿਨ ਹੁਣ ਏਜੰਸੀਆਂ ਦੇ ਜਿਹੜੇ ਏਜੰਡੇ ਦੇ ਥੱਲੇ ਇਹ ਦੁਬਾਰਾ ਕਿ ਵੀ ਅੱਗੇ ਤਾਂ ਸੀ ਕਿ ਵੀ ਪੰਜਾਬ ਦੇ ਵਿੱਚ ਸਿੱਖ ਭੜਕਾਟ ਪੈਦਾ ਕਰ ਰਹੇ ਨੇ, ਅੱਡ ਸੂਬਾ ਬਣਾਉਣਾ ਚਾਹੁੰਦੇ ਨੇ, ਪਾਕਿਸਤਾਨ ਨਾਲ ਰਲੇ ਹੋਏ ਨੇ, ਇਹ ਜਿਹੜੀ ਸਟੋਰੀ, ਔਰ ਇਹ ਵੀ ਉਹਨਾਂ ਗਰੀਬ ਸਿੱਖਾਂ ਦੇ ਉੱਤੇ ਜਿਨ੍ਹਾਂ ਦੇ ਵਿੱਚ ਇੱਕ ਵੱਡਾ ਕਬੀਲਾ ਸਿਕਲੀਗਰ ਸਿੱਖਾਂ ਦੇ ਜੀ। ਔਰ ਇਸ ਗੱਲ ਵੱਲ ਧਿਆਨ ਰਹੇ। ਔਰ ਜਦੋਂ ਅਸੀਂ ਦੇਖਦੇ ਹਾਂ, ਔਰ ਇਹ ਕਈ ਵਾਰ ਕਿਹਾ ਜਾਂਦਾ ਜੀ ਉੱਥੇ ਕੌਣ ਉਹਨਾਂ ਦੀ ਮਦਦ ਕਰਦਾ, ਇਸ ਕਿਸਮ ਦੇ ਰਿਕਾਰਡਡ ਵਾਕਿਆ ਨੇ ਕਿ ਜਿਨ੍ਹਾਂ ਨੇ, ਕਿਉਂਕਿ ਨਾਗਪੁਰ ਦੇ ਮਹਾਰਾਸ਼ਟਰ 'ਚ ਵੀ, ਨਾਗਪੁਰ ਦੇ ਨੇੜੇ ਤੇੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿਕਲੀਗਰ ਸਿੱਖ ਨੇ, ਮੱਧ ਪ੍ਰਦੇਸ਼ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਇਸੇ ਤਰ੍ਹਾਂ ਕਰਨਾਟਕਾ ਆਂਧਰਾ 'ਚ ਵੀ ਨੇ। ਔਰ ਜਦੋਂ ਇਹਨਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਲਈ 90ਵਿਆਂ ਦੇ ਵਿੱਚ ਪੰਜਾਬ ਦੀਆਂ ਕੁਛ ਜਿਹੜੀਆਂ ਜਿਨ੍ਹਾਂ ਦਾ ਕੋਈ ਸਿਆਸਤ ਨਾਲ ਲਾਗਾ ਦੇਗਾ ਨਹੀਂ ਸੀ, ਉਹਨਾਂ ਨੇ ਸਿਰਫ ਧਾਰਮਿਕ ਪੱਖ ਤੋਂ ਉੱਥੇ ਜਾਗ੍ਰਿਤੀ ਪੈਦਾ ਕੀਤੀ, ਅੰਮ੍ਰਿਤ ਸੰਚਾਰ ਕਰਨ ਦਾ ਯਤਨ ਕੀਤਾ, ਗੁਰਦੁਆਰੇ ਬਣਾਏ, ਔਰ ਉੱਥੇ RSS ਨੇ ਉਹਨਾਂ ਨੂੰ ਕਨਫਰੰਟ ਕੀਤਾ, ਕਿਉਂਕਿ RSS ਉਹਨਾਂ ਨੂੰ, ਕਿਉਂਕਿ ਇਹਨਾਂ ਦਾ ਜਿਹੜਾ ਸਿਕਲੀਗਰ ਜਾਂ ਵਣਜਾਰਾ ਵੈਸੇ ਵਪਾਰੀ ਨੂੰ ਕਹਿੰਦੇ ਨੇ, ਜਿਵੇਂ ਸਾਡੀਆਂ ਲੋਕ ਬੋਲੀਆਂ ਦੇ ਵਿੱਚ ਬਹੁਤ ਵਾਰੀ ਵਣਜਾਰਿਆ ਵੀਰਾ ਦੇ ਥੱਲੇ, ਕਿਉਂਕਿ ਇਹ ਸਨ ਜਿਹੜੇ ਮਾੜੀ ਮੋਟੀ ਵਣਜ ਕਹਿੰਦੇ ਨੇ ਉਹ ਕਰਦੇ ਸਨ ਬਹੁਤ ਵਾਰੀ, ਇਹ ਨਿੱਕੇ ਨਿੱਕੇ ਜਿਹੜਾ ਕੋਈ ਚੂੜੀਆਂ ਕੋਈ ਹੋਰ ਇਹਨਾਂ ਦੇ ਹੀ ਕੁਛ ਜਿਹੜੇ ਅੱਗੋਂ ਕਬੀਲਿਆਂ ਦਾ ਹਿੱਸਾ, ਹੁਣ ਤਾਂ ਸਟੀਲ ਦੇ ਬਰਤਨ ਆ ਗਏ ਜਾਂ ਦੂਸਰੇ ਆ ਗਏ। ਇੱਕ ਪੀਰੀਅਡ ਸੀ ਜਦੋਂ ਕਿ ਚਾਕੂ ਛੁਰੀਆਂ ਜਿਹੜੇ ਓਲਡ ਸਟਾਈਲ ਲੋਹਾਰਾਂ ਦੇ ਹੀ ਬਣੇ ਹੁੰਦੇ ਸੀ, ਉਹ ਖੁੰਡੇ ਹੋ ਜਾਂਦੇ ਸੀ, ਉਹਨਾਂ ਨੂੰ ਤਿੱਖੇ ਕਰਨਾ, ਉਹਨਾਂ ਦੇ ਕੋਲ ਉਹ ਸਾਈਕਲ ਜਿਹੇ ਦੇ ਉੱਤੇ ਵੱਡਾ ਚੱਕਾ ਘੁੰਮਦਾ ਸੀ ਔਰ ਉਹਦੇ 'ਤੇ ਉਹਨਾਂ ਨੇ ਉਹਨੂੰ ਜਿਹੜਾ ਤਿੱਖਾ ਕਰਨਾ, ਔਰ ਮਾੜੇ ਮੋਟੇ ਜਿਹੜੇ ਤੁਹਾਡੇ ਭਾਂਡੇ ਟੁੱਟ ਭੱਜ ਇੱਧਰ ਉੱਧਰ ਹੈ ਉਹਨਾਂ ਦੀ ਰਿਪੇਅਰ। ਸੋ ਇਹ ਵਾਕਿੰਗ ਜਿਹੜੇ ਮੂਵਿੰਗ ਟਰਾਈਬ ਸੀ, ਇੱਕ ਥਾਂ ਤੋਂ ਦੂਜੀ ਥਾਂ 'ਤੇ ਥੋੜ੍ਹੀ ਬਹੁਤ ਵਣਜ ਵਪਾਰ ਵੀ, ਔਰ ਬਹੁਤ ਵਾਰ ਉਹਨਾਂ ਦੀ ਜਿਹੜੀ ਐਕਸਪਰਟੀਜ਼ ਸੀ ਉਹ, ਔਰ ਸਿੱਕਲ ਤੋਂ ਹੀ ਸ਼ਾਇਦ ਜਿਹੜਾ ਹੈ ਉਹ ਆਉਂਦਾ ਹੈ ਕਿ ਵੀ ਇਹਨਾਂ ਦਾ ਸੰਬੰਧ, ਹਾਲਾਂ ਜਦੋਂ ਤੱਕ ਹੁਣ ਮੈਂ ਜਦੋਂ ਤੱਕ ਇਹ ਆਰਟੀਕਲ ਨਹੀਂ ਸੀ ਪੜ੍ਹੇ ਵੀ ਇਹਨਾਂ ਨੇ, ਤੇ ਉਹ ਸਾਰਾ ਹੀ ਜਿਹੜਾ ਉਹਨਾਂ ਨੂੰ ਸਿੱਖਾਂ ਦੇ ਖਾਤੇ 'ਚ ਪਾ ਦਿੱਤਾ 10ਵੇਂ ਪਾਤਸ਼ਾਹ ਨਾਲ ਜੋੜ ਕੇ ਕਿ ਜੀ ਉਹਨਾਂ ਦੇ ਹਥਿਆਰ ਬਣਾਉਂਦੇ ਹੁੰਦੇ ਸੀ, ਔਰ ਅੱਜ ਇੰਨੇ ਵੱਡੇ ਕ੍ਰਿਮੀਨਲ ਨੇ। ਔਰ ਇਸ ਸਟੋਰੀ 'ਚ ਗਨ ਗੂਨਸ ਕਿਹਾ ਇਹਨਾਂ ਨੂੰ ਕਿ ਬਦਮਾਸ਼,
ਜਿਹੜੇ ਔਰ ਜਿੰਨੀ ਭਾਰਤ ਭਰ ਦੇ ਵਿੱਚ ਅੱਤਵਾਦ ਫੈਲ ਰਿਹਾ, ਇਨਸਰਜੈਂਸੀ ਹੈ, ਗੁੰਡਾਗਰਦੀ ਹੋ ਰਹੀ ਹੈ, ਰੋਬਰੀਜ਼ ਹੋ ਰਹੀਆਂ, ਉਹਨਾਂ ਸਭ ਦੇ ਹਥਿਆਰ ਇਹ ਸਿਕਲੀਗਰ ਸਿੱਖ ਬਣਾਉਂਦੇ ਨੇ। ਇਹ ਇਹਨਾਂ ਸਟੋਰੀਜ਼ ਦਾ ਥਰਸਟ ਹੈ। ਸੋ ਆਲਰੇਡੀ ਉਹਨਾਂ ਨੇ ਇੱਕ ਐਸਾ ਫਰੇਮਵਰਕ ਕ੍ਰੀਏਟ ਕਰ ਦਿੱਤਾ ਹੈ ਜਿੱਥੇ ਭਾਰਤ ਦੇ ਵਿੱਚ ਹੀ ਸਾਨੂੰ ਜਿਹੜਾ ਦੁਬਾਰਾ, ਔਰ ਇਹਨੂੰ ਜੇ ਤੁਸੀਂ ਇੰਟਰਨੈਸ਼ਨਲ ਫਿਰ ਇਨਸਰਜੈਂਸੀ ਨਾਲ ਜੋੜ ਕੇ ਦੇਖੋਗੇ ਤੇ ਫਿਰ ਇਹ ਉਸ ਅੰਦਾਜ਼ ਦੇ ਵਿੱਚ ਹੀ ਸਾਨੂੰ ਲਿਜਾ ਰਹੇ ਨੇ ਜਿਵੇਂ ਇਹਨਾਂ ਦਾ ਏਅਰ ਇੰਡੀਆ ਦਾ ਹਾਦਸਾ ਕਰਵਾ ਕੇ ਇਹਨਾਂ ਦਾ ਯਤਨ ਸੀ ਕਿ ਇਸ ਖਾਤੇ 'ਚ ਪਾਇਆ ਜਾਏ। ਹਾਲਾਂਕਿ ਜਿਸ ਤੱਕ ਮੈਨੂੰ ਯਾਦ ਹੈ ਔਰ ਮੈਂ ਵੀ ਥੋੜ੍ਹਾ ਬਹੁਤ ਇੰਟਰੈਕਸ਼ਨ ਆਪਣੇ ਚੜ੍ਹਦੀ ਜਵਾਨੀ ਦੇ ਦਿਨਾਂ 'ਚ ਇਹਨਾਂ ਦੇ ਨਾਲ ਹੋਇਆ, ਉਦੋਂ ਇਹ ਕਿਹਾ ਜਾਂਦਾ ਸੀ ਕਿ ਭਾਈ ਇਹ ਉਹ ਬਹੁਤੇ ਕਬੀਲੇ ਨੇ ਜਿਹੜੇ ਰਾਜਪੂਤਾਨੇ ਨਾਲ ਜਿਨ੍ਹਾਂ ਦਾ ਸੰਬੰਧ ਸੀ। ਰਾਜਪੂਤਾਨਾ ਅੱਜ ਦਾ ਰਾਜਸਥਾਨ ਹੈ, ਉਹਨਾਂ 'ਚੋਂ ਰਾਣਾ ਪ੍ਰਤਾਪ ਦੇ ਵੇਲੇ ਜਾਂ ਜਿਨ੍ਹਾਂ ਨੇ ਇੱਕ ਥਾਂ 'ਤੇ ਰਹਿੰਦੇ ਆ ਮੁਗਲਾਂ ਦੀ ਗੁਲਾਮੀ ਨਹੀਂ ਕਬੂਲੀ, ਆਉਣ ਦਾ ਮੂਵ ਰਹੇ, ਲੜਦੇ ਰਹੇ, ਫਿਰ ਉਹ ਹਥਿਆਰ ਜਿੱਥੇ ਜਿੱਥੇ ਵੀ ਉਹਨਾਂ ਨੂੰ ਕੋਈ ਲੜਾਕੇ ਲੋਕ ਸੀ ਉਹਨਾਂ ਦੇ ਹਥਿਆਰ ਵੀ ਬਣਾਉਂਦੇ ਰਹੇ। ਪਰ ਉਹ ਸੀ ਜਿਹੜੇ ਇੱਕ ਥਾਂ 'ਤੇ ਟਿਕੇ ਨਹੀਂ, ਉਹਨਾਂ ਨੇ ਸਮਝੌਤਾ ਨਹੀਂ ਕੀਤਾ ਇੱਕ ਸਿਚੁਏਸ਼ਨ ਦੇ ਨਾਲ, ਗੁਲਾਮੀ ਨਹੀਂ ਕਬੂਲੀ। ਹਾਲਾਂ ਜ਼ਾਹਰ ਹੈ ਕਿ 6ਵੇਂ ਪਾਤਸ਼ਾਹ ਦੇ ਵੇਲੇ ਜਿਵੇਂ ਬਹੁਤ ਵਾਰ ਜਦੋਂ ਮੈਂ ਲੋਬਾਣਾ ਭਾਈਚਾਰੇ ਦਾ ਦੇਖਦਾ ਇਤਿਹਾਸ, ਕਿਉਂਕਿ ਉਹਨਾਂ ਦਾ ਸੰਬੰਧ ਇਹ ਸਾਰੇ ਇਹੀ ਟਰਾਈਬਸ ਦੇ ਨਾਲ ਜੁੜਦਾ, ਤੇ ਇੱਕ ਪਾਰਟ ਜਿਹੜਾ ਕਿ ਲੋਬਾਣਾ ਸ਼ਬਦ ਵੀ ਲੋਹ ਬਾਣਾ, ਲੋਹੇ ਦਾ ਬਾਣਾ, ਲੋਹੇ ਦਾ ਪੈਰਾ, ਕਿਉਂਕਿ ਜਿਹੜੇ ਲੋਕ ਫਿਰ ਜੰਗਜੂ ਰੁਚੀਆਂ ਦੇ ਜਾਂ ਜਿਨ੍ਹਾਂ ਦੇ ਕੋਲ ਸੀ ਉਹ ਐਜ਼ ਏ ਗਾਰਡ ਵੀ ਇਸਤੇਮਾਲ ਹੁੰਦੇ ਸੀ, ਕਿਉਂਕਿ ਉਹਨਾਂ ਜ਼ਮਾਨਿਆਂ ਜਿਹੜੇ ਵਪਾਰ ਲਈ ਅਮੀਰ ਵਪਾਰੀਆਂ ਦੇ ਕਾਫਲੇ ਜਾਂਦੇ ਨੇ ਉਹਨਾਂ ਦੀ ਰੱਖਿਆ ਦੇ ਲਈ, ਕਿਉਂਕਿ ਕਾਫਲੇ ਲੁੱਟੇ ਜਾਂਦੇ ਸੀ, ਉਹਨਾਂ ਦੇ ਅੱਗੇ ਗਾਰਡ ਪਿੱਛੇ ਗਾਰਡ। ਸੋ ਇਸ ਕਿਸਮ ਦਾ ਆਉਂਦਾ ਹੈ ਕਿ 6ਵੇਂ ਪਾਤਸ਼ਾਹ ਦੇ ਵੇਲੇ ਵੀ, ਕਿਉਂਕਿ ਜਦੋਂ ਅੱਜ ਵੀ ਜਿਹੜਾ ਅਰਦਾਸੀਆ ਸਿੱਖ ਹੁੰਦਾ ਉਹਦੇ ਲਈ ਮੇਵੜਾ ਸ਼ਬਦ ਉਸ ਵੇਲੇ ਇਸਤੇਮਾਲ ਹੁੰਦਾ ਸੀ। ਸੋ ਮੇਵਾੜ ਰਾਜਪੂਤਾਨੇ 'ਚ ਹੈ, ਜਿਹੜੇ ਉੱਥੋਂ ਦੇ ਸੀ ਉਹਨਾਂ ਦੀ ਆਵਾਜ਼ ਵੀ ਬੜੀ ਬੁਲੰਦ ਸੀ, ਔਰ ਬਹੁਤੇ ਜਿਹੜੇ ਨੇ ਉਹ ਉਸ ਪੀਰੀਅਡ ਦੇ ਵਿੱਚ 6ਵੇਂ ਪਾਤਸ਼ਾਹ ਦੇ ਵੇਲੇ ਹਥਿਆਰਾਂ ਦੇ ਨਾਲ, ਕਿਉਂਕਿ ਜੇ ਤੁਸੀਂ ਜੰਗ ਲੜਨੇ ਨੇ ਹਥਿਆਰ ਬਣਾਉਣੇ ਵੀ ਨੇ, ਲੜਨ ਵਾਲੇ ਵੀ ਨੇ। ਸੋ ਐਸਾ ਹੈ। ਲੇਕਿਨ 10ਵੇਂ ਪਾਤਸ਼ਾਹ ਦੇ ਵੇਲੇ ਜ਼ਾਹਰ ਹੈ ਕਿ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਜ਼ਰੂਰ ਵਡਿਆਇਆ ਹੋਏਗਾ, ਕਿਉਂਕਿ ਚੰਗੇ ਹਥਿਆਰ ਬਣਾਉਣਾ ਇੱਕ ਕਲਾ ਹੈ ਆਪਣੇ ਆਪ ਦੇ ਵਿੱਚ, ਔਰ ਇਹਨਾਂ ਦਾ ਜਿਹੜਾ ਕਬੀਲਾ ਸੀ ਉਹ ਮਾਹਿਰ ਹੋਏਗਾ। ਲੇਕਿਨ ਅੱਜ ਜਿਹੜੇ ਸਿਕਲੀਗਰ ਜਾਂ ਵਣਜਾਰੇ ਸਿਕਲੀਗਰ ਖਾਸ ਤੌਰ 'ਤੇ ਜਿਨ੍ਹਾਂ ਦੀ ਗਿਣਤੀ ਲੱਖਾਂ 'ਚ ਹੈ, ਔਰ ਹੋ ਸਕਦਾ ਹੈ ਕੁਝ ਸਾਡੇ ਹਲਕੇ ਕਰੋੜਾਂ 'ਚ ਵੀ ਕਹਿੰਦੇ ਨੇ, ਉਹਨਾਂ ਸਾਰਿਆਂ ਨੂੰ ਅਨੰਦਪੁਰ ਸਾਹਿਬ ਕਿੰਨਾ ਕੁ ਵੱਡਾ ਹੈ ਤੇ ਕਿੰਨੇ ਕੁ ਹਥਿਆਰ ਗੁਰੂ ਸਾਹਿਬ ਨੇ ਬਣਵਾਏ ਕਿ ਸਾਰੇ ਦਾ ਸਾਰਾ ਕਬੀਲਾ ਹੀ ਸਿਕਲੀਗਰਾਂ ਦਾ ਜਿਹੜਾ ਉਹ। ਹਾਂ, ਇਹ ਜ਼ਰੂਰ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਵੇਲੇ ਦੂਜੇ ਜੰਗਲਾਂ ਦੇ ਵਿੱਚੋਂ ਵੀ ਗੁਜ਼ਰੇ, ਜਿਵੇਂ ਕੌਡਾ ਰਾਕਸ਼ ਦੀ ਕਹਾਣੀ, ਅਸੀਂ ਤਾਂ ਉਹ ਤੇਲ ਦਾ ਕੜਾ ਹੈ ਤੇ ਦੂਜੇ ਨਾਲ, ਪਰ ਤੁਸੀਂ ਅੱਜ ਵੀ ਦੱਖਣੀ ਭਾਰਤ ਦੇ ਵਿੱਚ ਦੇਖੋ ਤੇ ਉਹਨਾਂ ਦਾ ਇੱਕ ਕਬੀਲਾ ਜੀ, ਭੀਲ ਕਬੀਲਾ, ਔਰ ਕੌਡਾ ਜਿਹੜਾ ਉਸ ਭੀਲ ਕਬੀਲੇ ਦਾ, ਕਿਉਂਕਿ ਜੰਗਲੀ ਕਬੀਲੇ ਸੀ, ਭੁੱਖ ਦੇ ਲਈ ਉਹਨਾਂ ਦੇ ਲਈ ਉਹ ਹਿਊਮਨ ਫਲੈਸ਼ ਵੀ, ਦੁਨੀਆ 'ਚ ਬਹੁਤ ਸਾਰੇ ਕਬੀਲੇ ਨੇ ਜਿਹੜੇ ਇਨਸਾਨੀ ਮਾਸ ਵੀ ਖਾ ਜਾਂਦੇ ਸੀ ਭੁੱਖ ਦੇ ਨਾਲ ਜੇ ਉਹਨਾਂ ਨੂੰ ਕੁਝ ਹੋਰ ਨਾ ਮਿਲੇ। ਸੋ ਹੁਣ ਕੌਡੇ ਦਾ ਗੁਰੂ ਨਾਨਕ ਸਾਹਿਬ ਦੀ ਸ਼ਰਨ 'ਚ ਆਉਣਾ, ਇਹਦਾ ਮਤਲਬ ਹੈ ਕਿ ਭੀਲਾਂ ਦੇ ਕਬੀਲੇ ਦੇ ਵਿੱਚ ਵੀ ਸਿੱਖੀ ਦੀਆਂ ਜੜ੍ਹਾਂ ਸੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ, ਕਿਉਂਕਿ ਇਹ ਸਾਰੀ ਬੈਲਟ 'ਚੋਂ ਲੰਘੇ ਨੇ, ਬਿਦਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਯਾਦ 'ਚ ਨਾਨਕ ਜੀ ਰਹੇ। ਸੋ ਜ਼ਾਹਰ ਹੈ ਕਿ 10ਵੇਂ ਪਾਤਸ਼ਾਹ ਤੱਕ ਵੀ ਇਹ ਸਿਰਫ ਕੋਈ ਇਹ ਨਹੀਂ ਹੈ ਵੀ ਉਹਨਾਂ ਨੂੰ ਫੋਨ ਤੇ ਪਤਾ ਲੱਗ ਗਿਆ ਸੀ ਕਿ ਉੱਥੇ ਹੁਣ ਹਥਿਆਰ ਬਣਾਉਣ ਦੀ ਲੋੜ ਹੈ। ਇਹ ਸਿੱਖੀ ਨਾਲ ਜੁੜੇ ਹੋਏ ਲੋਕ ਹੋਣਗੇ, ਲੇਕਿਨ ਕਿਉਂਕਿ ਇਹਨਾਂ ਨੇ ਸਮਝੌਤਾ ਨਹੀਂ ਕੀਤਾ ਹਕੂਮਤਾਂ ਦੇ ਨਾਲ, ਔਰ ਇਹ ਔਨ ਦਾ ਮੂਵ ਨੋਬੈਟਿਕ ਟਰਾਈਬ ਵਾਂਗ ਬਣੇ, ਔਰ ਬਾਅਦ ਦੇ ਵਿੱਚ ਕਿਉਂਕਿ ਸਿੱਖ ਖੁਦ 18ਵੀਂ ਸਦੀ 'ਚ ਸਾਰੇ 'ਚ ਸਟਰਗਲ 'ਚ ਲੰਘ ਗਈ ਮੁਗਲਾਂ ਦੇ ਨਾਲ, ਅਫਗਾਨਾਂ ਦੇ ਨਾਲ, ਔਰ ਇਹ ਮੇਨ ਸਟ੍ਰੀਮ ਪੰਥ ਦੇ ਨਾਲ ਨੇ, ਔਰ ਉਹਨਾਂ ਦੀਆਂ ਪਰੰਪਰਾਵਾਂ 'ਚ ਅਜੇ ਵੀ ਗੁਰਬਾਣੀ ਔਰ ਕੇਸਾ ਧਾਰੀ ਕੁਛ ਹੁਣ ਨਹੀਂ ਵੀ ਰਹੇ, ਲੇਕਿਨ ਤੰਬਾਕੂ ਨੂੰ ਨਫ਼ਰਤ, ਔਰ ਭਾਵੇਂ ਉਹਨਾਂ ਕੋਲ ਛੋਟਾ ਗੁਟਕਾ ਹੁੰਦਾ ਜਾਂ ਉਹਨਾਂ ਨੂੰ ਸਤਨਾਮ ਵਾਹਿਗੁਰੂ। ਸੋ ਇਹਨਾਂ ਦੀਆਂ ਜੜ੍ਹਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਸਿੱਖੀ ਦੇ ਨਾਲ ਜਾ ਕੇ ਜੁੜਦੀਆਂ ਨੇ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਇਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ, ਔਰ ਇੱਕ ਪਾਸੇ ਇਹਨਾਂ ਨੂੰ ਕ੍ਰਿਮੀਨਲ ਟਰਾਈਬ ਬਣਾ ਦਿੱਤਾ, ਜਿਵੇਂ ਮੈਂ ਕੱਲ੍ਹ ਵੀ ਦੱਸਿਆ ਸੀ ਕਿ ਇਹ ਜਰਾਇਮ ਪੇਸ਼ਾ ਕਬੀਲਾ ਹੈ, ਔਰ ਕਿਤੇ ਵੀ ਕੋਈ ਵਾਕਿਆਤ, ਕੋਈ ਚੋਰੀ, ਕੋਈ ਡਾਕਾ, ਉਹਨਾਂ ਦੇ ਸਾਰੇ ਪਿੰਡਾਂ ਨੂੰ ਫੜ ਕੇ ਲੈਣ, ਜਿਹੜੇ ਵੀ ਜੰਗਲਾਂ ਜਿੱਥੇ ਵੀ ਰਹਿੰਦੇ ਨੇ। ਪਰ ਇਹ ਜਿਹੜਾ ਮੋਸਟ ਖਤਰਨਾਕ ਪਾਰਟ, ਔਰ ਜਿਸ ਨੂੰ ਬੀਬੀ ਅਮਨਜੀਤ ਕੌਰ ਨੇ ਜਿਹੜਾ ਸਾਨੂੰ ਇਹ ਯਾਦ ਕਰਵਾਇਆ ਕਿ ਵੀ ਇਹ ਕਿਵੇਂ ਸਾਰੀ ਕੌਮ ਨੂੰ ਡਿਮੋਨਾਈਜ਼ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਵੀ ਕਿੱਥੇ ਨੇ ਸਿੱਖ,
ਕਿਉਂ ਨਹੀਂ ਅੱਜ ਜਿਸ ਅੰਦਾਜ਼ ਉਹਨਾਂ ਨੇ ਕਿਹਾ ਕਿਸੇ ਹੋਰ ਕੌਮ ਨਾਲ ਹੁੰਦਾ, ਇਹਨਾਂ ਨੂੰ ਲਾ ਕੋਰਟਸ 'ਚ ਘਸੀਟਿਆ ਹੁੰਦਾ ਅਦਾਲਤਾਂ ਦੇ ਵਿੱਚ ਔਰ ਜਵਾਬਦੇਹ ਬਣਾਇਆ ਹੁੰਦਾ। ਪਰ ਅੱਜ ਸਾਡਾ ਹਾਲ ਇਹ ਹੈ ਕਿ ਵੀ ਅਸੀਂ ਇਸ ਗੱਲ ਨੂੰ ਕਿ ਵੀ ਸਾਰੇ ਕਬੀਲੇ ਦੇ ਉੱਤੇ ਇਹ ਚਾਰਜ ਲਾ ਦੇਣਾ ਕਿ ਵੀ ਇਹ ਸਾਰੇ ਇਨਸਰਜੈਂਟਸ ਨੂੰ ਜਿਹੜਾ ਉਹ ਹਥਿਆਰ ਬਣਾ ਕੇ ਦਿੰਦੇ ਨੇ ਔਰ ਇਹ ਗੂਨ ਨੇ ਹਥਿਆਰ। ਮੈਂ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਸਟੋਰੀਜ਼ ਨੇ ਜੀ ਸਭ ਤੋਂ ਪਹਿਲਾਂ ਮੈਂ ਜਿਹੜੀ ਮਈ 10 ਦੇ ਵਿੱਚ ਇਹਨੇ ਟਾਈਮਜ਼ ਆਫ ਇੰਡੀਆ ਨੇ ਸਟੋਰੀ ਕੀਤੀ, ਉਸ ਦਾ ਮੈਂ ਜ਼ਿਕਰ ਕਰਾਂਗਾ। ਉਹਨਾਂ ਦੀਆਂ 2 ਸਟੋਰੀਜ਼ ਉੱਪਰੋਂ ਥੱਲੇ ਆਈਆਂ। ਇੱਕ ਦਾ ਹੈਡਲਾਈਨ ਹੈ ਗਨ ਗੂਨਸ ਬਿਲਡ ਫੈਕਟਰੀਜ਼ ਇਨ ਫੋਰੈਸਟ 300 years ago। ਹੁਣ 300 ਸਾਲ ਇਸ ਲਈ ਕਿਹਾ ਕਿ ਖਾਲਸਾ ਸਾਜਨਾ ਦੇ 300 ਸਾਲ ਔਰ ਸਿਕਲੀਗਰਸ ਹੁਣ ਜਿਹੜਾ ਉਹਨਾਂ ਨੂੰ ਸਾਰੇ ਹਿੰਦੁਸਤਾਨ 'ਚ ਹਥਿਆਰ ਸਪਲਾਈ ਕਰਨ ਵਾਲੇ ਸਾਬਤ ਕਰਨਾ ਤੇ ਫਿਰ ਖਾਲਸੇ ਦੇ ਨਾਲ ਵੀ ਜੋੜਨਾ ਹੈ, ਗੁਰੂ ਗੋਬਿੰਦ ਸਿੰਘ ਨਾਲ ਵੀ ਜੋੜਨਾ ਹੈ। ਔਰ ਹੈਡਲਾਈਨ ਇਹ ਹੈ ਗਨ ਗੂਨਸ ਬਿਲਡ ਫੈਕਟਰੀਜ਼ ਇਨ ਫੋਰੈਸਟ 300 years ago ਕਿ ਜੀ 300 ਸਾਲ ਪਹਿਲਾਂ ਇਹ ਗਨ ਬਣਾਉਣ ਵਾਲੇ ਬਦਮਾਸ਼ਾਂ ਨੇ ਆਪਣੀਆਂ ਫੈਕਟਰੀਆਂ ਜਿਹੜੀਆਂ ਜੰਗਲਾਂ ਦੇ ਵਿੱਚ ਲਾਈਆਂ। ਜੀ ਸਿਕਲੀਗਰਸ ਆਰ ਪੀਪਲ ਆਫ ਦਾ ਖਾਲਸਾ ਸੈਕਟ। ਹੁਣ ਸ਼ੁਰੂ ਇੱਥੋਂ ਕੀਤਾ ਉਹਨਾਂ ਨੇ ਕਿ ਜਿਹੜੇ ਸਿਕਲੀਗਰ ਨੇ ਇਹ ਖਾਲਸਾ ਪੰਥ ਦਾ ਹਿੱਸਾ ਨੇ। ਲੈਜੈਂਡ ਹੈਜ਼ ਇਟ that they started manufacturing arms to help the 10th Sikh Guru Gobind Singh in his fight against enemies and to defend the country। ਹੁਣ ਇੱਥੇ ਰਾਸ਼ਟਰ ਭਗਤੀ ਵੀ ਭਈ ਜੇ ਉਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਸਿਕਲੀਗਰਾਂ ਨੇ ਕਿ ਤੁਹਾਡਾ ਦੇਸ਼ ਬਚਾਉਣ ਦੇ ਲਈ ਉਹਨਾਂ ਨੇ ਹਥਿਆਰ ਬਣਾਏ 10ਵੇਂ ਪਾਤਸ਼ਾਹ ਦੀ ਫੌਜ ਲਈ, ਫਿਰ ਤਾਂ ਉਹਨਾਂ ਨੂੰ ਸਿਰ ਤੇ ਚੁੱਕੋ, ਉਹਨਾਂ ਨੂੰ ਬ੍ਰਾਹਮਣ ਬਣਾਓ ਜੀ, ਉਹਨਾਂ ਨੂੰ ਸਾਰੇ ਹੱਕ ਦਿਓ, ਉਹਨਾਂ ਨੂੰ ਗਰੀਬੀ ਚੋਂ ਕੱਢੋ। ਔਰ ਮੈਂ ਇਸ ਸਟੋਰੀ 'ਚ ਦੇਖ ਰਿਹਾ ਸੀ ਕਿ ਉਹ ਸਾਰੇ ਜਿਹੜੇ ਹਜ਼ਾਰਾਂ ਦੀ ਗਿਣਤੀ ਜਿਸ ਮੱਧ ਪ੍ਰਦੇਸ਼ ਦੀ ਬੈਲਟ ਦੀ ਗੱਲ ਹੈ, ਸਿਰਫ 2 ਬੱਚੇ ਉਹਨਾਂ ਦੇ ਹਾਈ ਸਕੂਲ ਤੱਕ ਗਏ ਨੇ, ਨਹੀਂ ਤਾਂ ਉਹ ਸਾਰੇ ਦੇ ਸਾਰੇ ਵਿਚਾਰੇ ਜਿਹੜੇ ਨੇ ਉਵੇਂ ਹੀ ਜੰਗਲੀ ਜੀਵਨ ਜਿਉਂਦੇ ਨੇ। ਪਰ ਇਹਨਾਂ ਨੇ ਸ਼ੁਰੂਆਤ ਹੀ ਜਿਹੜੀ ਹੈ ਉਹ ਜੋੜ ਦਿੱਤਾ ਉਹਨਾਂ ਨੇ 10ਵੇਂ ਪਾਤਸ਼ਾਹ ਨਾਲ ਔਰ ਖਾਲਸੇ ਨਾਲ। ਜੀ Over 3 centuries have passed since then, but they have stuck to the profession, the only difference being that in the beginning they manufactured sharp-edged weapons and with passage of time graduated to making firearms। ਜੀ 300 ਸਾਲ 'ਚ ਉਹਨਾਂ ਨੇ ਆਪਣਾ ਕਿੱਤਾ ਨਹੀਂ ਬਦਲਿਆ, ਅੱਗੇ ਤਾਂ ਤੇਜ਼ ਧਾਰ ਦੇ ਹਥਿਆਰ ਬਣਾਉਂਦੇ ਸੀ, ਹੁਣ ਗਨਸ ਬਣਾਉਣ ਲੱਗ ਗਏ। Those settled in many parts of the country, their population is high in Khargone, Tar and Burhanpur districts of Madhya Pradesh। ਕਿ ਜੀ ਬਾਕੀ ਸਾਰੇ ਦੇਸ਼ 'ਚ ਨੇ ਪਰ ਮੱਧ ਪ੍ਰਦੇਸ਼ ਦੇ ਇਹਨਾਂ 3 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੀ ਬਹੁਤ ਆਬਾਦੀ ਹੈ। They generally choose to make their home in areas situated in dense forests or hilly terrain, just like tribals. Experts say they choose these areas because their business of manufacturing arms is illegal and they don't want to be easily accessible to the police. Also escaping would be easy in case of a police raid। ਹੁਣ ਤੁਸੀਂ ਪਹਿਲਾਂ ਤਾਂ ਉਹਨਾਂ ਨੂੰ ਧੱਕਿਆ ਬਿਲਕੁਲ ਖੂੰਜੇ 'ਚ, ਜੀ ਫਿਰ ਤੁਸੀਂ ਕਹੋ ਜੀ ਉਹ ਖੁਦ ਹੀ ਰਹਿਣਾ ਚਾਹੁੰਦੇ ਨੇ ਜੰਗਲਾਂ 'ਚ ਤਾਂ ਕਿ ਜਦੋਂ ਪੁਲਿਸ ਰੇਡ ਹੋਏ ਉਹ ਜਿਹੜਾ ਉਹ ਬਚ ਕੇ ਨਿਕਲ ਜਾਣ। Another reason for Sikligers sticking to their age-old profession is that they are not very educated and have very few options. Most of the younger generation is also still deprived of education। ਹੁਣ ਇਹ ਜਿਹੜੇ ਗਰੀਬਾਂ ਤੋਂ ਵੀ ਗਰੀਬ ਨੇ ਉਹਨਾਂ 'ਚ ਆ ਗਏ ਕਿਉਂਕਿ ਉਹਨਾਂ ਨੂੰ ਕੋਈ ਐਜੂਕੇਸ਼ਨ ਤੱਕ ਐਕਸੈਸ ਨਹੀਂ। Unlike weapon factories, Sikligers manufacture arms by using very simple tools like axe, saw blade, file, hammer and punch। ਕੋਈ ਉਹਨਾਂ ਨੇ ਫੈਕਟਰੀਆਂ ਨਹੀਂ ਲਾਈਆਂ ਹੋਈਆਂ, ਉਹ ਉੱਥੇ ਨਾਲ ਜਿਹੜੀ ਹਥੌੜਾ ਔਰ ਬਲੇਡ ਔਰ ਕੁਹਾੜੀ ਔਰ ਪੰਚ ਇਹ ਸਾਰੇ ਦੇ ਨਾਲ ਸਿੰਪਲ ਜਿਹੜੇ ਟੂਲ ਹੁੰਦੇ ਨੇ ਉਹਨਾਂ ਦੇ ਨਾਲ ਹੀ ਹਥਿਆਰ ਬਣਾਉਂਦੇ ਨੇ। Also they don't need a proper working place, they can operate under the shade of a tree or in the jungles। ਕਿ ਜੀ ਉਹਨਾਂ ਨੂੰ ਕੋਈ ਫੈਕਟਰੀ ਦੀ ਲੋੜ ਨਹੀਂ, ਉਹ ਦਰਖਤ ਦੀ ਛਾਂ ਥੱਲੇ ਹੀ ਖੜੇ ਹੀ ਬਣਾ ਦਿੰਦੇ। Despite this fact they manufacture the finest weapons which could match those manufactured in the big factories। ਇਹ ਹੁਣ ਤਾਰੀਫ ਕਰ ਰਿਹਾ ਉਹਨਾਂ ਦੀ ਕਲਾ ਦੀ ਕਿ ਦੱਸ ਰਿਹਾ ਕਿ ਜੀ ਹਥਿਆਰ ਜਿੰਨੇ ਨੇ ਅੱਜ ਭਾਰਤ ਦੇ ਵਿੱਚ ਇਲੀਗਲ ਸਭ ਸਿੱਖਾਂ ਨੇ ਬਣਾਏ ਨੇ। ਇਹ ਸਿਕਲੀਗਰ ਸਿੱਖ ਔਰ ਇਹ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੇ ਇਹ ਜਿਹੜੇ ਨੇ ਇਹ ਅਸਲੀ ਸਾਡੀ ਪ੍ਰੋਬਲਮ ਹੈ। ਹੁਣ ਜਾਂ ਤਾਂ RSS ਨੂੰ ਇਹ ਹੁਣ ਲੱਗਦਾ ਹੈ ਕਿ ਵੀ ਇਹ ਕਿਉਂਕਿ ਸਿੱਖੀ ਦੀ ਥੋੜ੍ਹੀ ਬਹੁਤ ਅਵੇਅਰਨੈਸ ਇਹਨਾਂ 'ਚ ਹੋਈ, ਉਹ ਐਸਾ ਡਰ ਪੈਦਾ ਕਰਨਾ ਚਾਹੁੰਦੇ ਨੇ। ਹੁਣ ਪੁਲਿਸ ਰੇਡ ਜਿੱਥੇ BJP ਦੀਆਂ ਹਕੂਮਤਾਂ ਨੇ ਮੱਧ ਪ੍ਰਦੇਸ਼ ਖਾਸ ਕਰ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਾਸ ਕਰ ਰਹੇ ਨੇ, ਚੁੱਕ ਕੇ ਉਹਨਾਂ ਨੂੰ ਜੇਲ੍ਹਾਂ 'ਚ ਸੁੱਟ ਰਹੇ ਨੇ ਕਿ ਜੀ ਤੁਸੀਂ ਇਲੀਗਲ ਹਥਿਆਰ ਬਣਾ ਰਹੇ ਹੋ। ਉਹ ਉਹਨਾਂ ਨੂੰ ਹਿੰਦੂ ਬਣਾਉਣਾ ਚਾਹੁੰਦੇ ਨੇ ਔਰ ਉਹਨਾਂ ਦੀ ਸਿੱਖੀ 'ਚੋਂ ਆਸਥਾ ਜਿਹੜੀ ਭਾਵੇਂ ਅਜੇ ਰਿਮੋਟ ਏਰੀਆ 'ਚ ਵੀ ਬੈਠੇ ਨੇ ਪਰ ਉਹ ਜੁੜੇ ਕਿਤੇ ਨਾ ਕਿਤੇ ਆਪਣੇ ਆਪ ਨੂੰ
ਸਿੱਖ ਕਹਿੰਦੇ ਨੇ, ਪਰ ਕਹਿੰਦੇ ਜੀ ਬਹੁਤ ਵਧੀਆ ਉਹਨਾਂ ਦੇ ਹਥਿਆਰ ਇੰਨੇ ਵਧੀਆ ਨੇ ਜਿੰਨੀਆਂ ਫੈਕਟਰੀਆਂ 'ਚ ਨਹੀਂ ਬਣਦੀਆਂ। ਜੀ ਦੇਅਰ ਕਲਾਇੰਟਸ ਆਰ ਮੇਨਲੀ, ਹੁਣ ਤੁਸੀਂ ਦੇਖੋ ਵੀ ਇਹ ਉਹ ਜਿਹੜਾ ਦਾਇਰਾਕਾਰ ਬਣਾ ਰਹੇ ਨੇ ਉਹਨਾਂ ਨੂੰ ਫਾਣ ਦੇ ਲਈ, ਦੇਅਰ ਕਲਾਇੰਟਸ ਆਰ ਮੇਨਲੀ ਫਰੋਮ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਐਂਡ ਗੁਜਰਾਤ, but they have their clients in almost all parts of the country due to their cheap rates and easy availability. They have agents everywhere who purchase the weapons in bulk from them and sell them to the, ਹੁਣ ਉਹਨਾਂ ਨੂੰ ਬਣਾ ਦਿੱਤਾ ਕਿ ਜਿਵੇਂ ਉਹਨਾਂ ਦੀ ਕੋਈ ਐਸੀ ਇੰਟਰਨੈਸ਼ਨਲ ਚੇਨ ਹੈ, ਜਿਵੇਂ ਇੰਟਰਨੈਸ਼ਨਲ ਉਹ ਇੱਥੇ ਸਮਗਲਰ ਹੁੰਦੇ ਨੇ, ਜਿੱਥੇ ਮਰਜ਼ੀ ਹਥਿਆਰ ਹੋ, ਸਾਰੇ ਭਾਰਤ ਦੇ ਵਿੱਚ ਉਹਨਾਂ ਦੇ ਬਹੁਤ ਏਜੰਟ। ਨਾਲੇ ਤੁਸੀਂ ਕਹਿੰਦੇ ਰਿਮੋਟ ਜੰਗਲਾਂ 'ਚ ਰਹਿੰਦੇ ਨੇ, ਦਰਖਤ ਦੇ ਥੱਲੇ ਬੈਠਦੇ ਨੇ, ਕਿਹੜੇ ਏਜੰਟ ਉਹਨਾਂ ਨੇ ਰੱਖੇ ਨੇ, ਕਿਹੜੀ ਉਹਨਾਂ ਦੀ ਡਿਸਟ੍ਰੀਬਿਊਸ਼ਨ ਸਕੀਮ ਹੈ। ਔਰ ਜੇ ਤੁਸੀਂ ਇਸ ਤੋਂ ਬਾਅਦ ਟਾਈਮਜ਼ ਆਫ ਇੰਡੀਆ ਦੀ ਉਸੇ ਡੇਟ ਦੀ ਇੱਕ ਸਟੋਰੀ, ਧਨਮੰਦ ਗਨ ਸਟਾਕ ਪਾਇਲ ਬੂਮਸ, ਸਿਕਲੀਗਰਸ ਗਿਵ ਸਪੈਸ਼ਲ ਟਾਸਕ ਫੋਰਸ ਏ ਬਲੱਡੀ ਨੋਜ਼, ਕੋਈ ਟਾਸਕ ਫੋਰਸ ਬਣਾਈ, ਉਹਨਾਂ ਨੇ ਉਹਨਾਂ ਦੇ ਅਟੈਕ ਕੀਤਾ ਹੋਣਾ। ਉਹ ਬੜੇ ਸੈਲਫ ਪ੍ਰਾਈਡ ਵਾਲੇ ਲੋਕ ਨੇ, ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜਦੋਂ ਇਹਨਾਂ ਦੀ ਪੁਲਿਸ ਜਾਂਦੀ ਹੈ ਔਰਤਾਂ ਨਾਲ ਕੀ ਸਲੂਕ ਕਰੇਗੀ, ਤੇ ਜੇ ਸਿੱਖੀ ਨਾਲ ਇਹਨਾਂ ਨੇ ਜੋੜਿਆ ਤੇ ਫਿਰ ਸਿੱਖਾਂ ਵਾਲੀ ਉਹਨਾਂ 'ਚ ਅਣਖ ਵੀ ਹੈ। ਉਹ ਜੇ ਇਹਨਾਂ ਨੇ ਕਦੇ ਕੀਤਾ ਹੋਏਗਾ, ਇਹਨਾਂ ਦੀ ਗਈ ਹੋਏਗੀ ਟਾਸਕ ਫੋਰਸ, ਉਹਨਾਂ ਨੇ ਅੱਗੋਂ ਮੂੰਹ ਤੋੜ ਜਵਾਬ ਦਿੱਤਾ ਹੋਏਗਾ। ਹੁਣ ਇਹ ਮਾਊ ਜਿਹੜਾ ਮਊ ਆ, ਉਹਦੇ ਤੇ ਫਿਲਮ ਜਿਹੜਾ ਮੱਧ ਪ੍ਰਦੇਸ਼ ਦਾ ਮੁੱਖ ਸ਼ਹਿਰ ਹੈ, ਉਸ ਦੀ ਡੇਟਲਾਈਨ ਦੀ ਖਬਰ ਹੈ, ਅਸਾਲਟ ਔਨ ਸਪੈਸ਼ਲ ਟਾਸਕ ਫੋਰਸ ਪਰਸਨਲ ਬਾਈ ਸਿਕਲੀਗਰਸ in Tanmand area on Saturday night brought to focus the illegal arms trade racket and the role of local police। ਉਹਨਾਂ ਨੇ ਕਿਹਾ ਜੀ ਜਿਹੜਾ ਉਹਨਾਂ ਤੇ ਅਟੈਕ ਕੀਤਾ ਹੈ ਉਹਨੇ ਸਾਹਮਣੇ ਲਿਆਂਦਾ ਕਿ ਕਿਵੇਂ ਇਲੀਗਲ ਗਨ ਰੈਕਟ ਚੱਲ ਰਿਹਾ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਸਿਕਲੀਗਰ ਇਹ ਹਾਈਡ ਆਊਟ ਯੂਜ਼ ਕਰਦੇ ਨੇ, ਉਹਨਾਂ 'ਚੋਂ ਕੁਛ ਨੂੰ ਇਨਵੈਸਟੀਗੇਸ਼ਨ 'ਚ ਲਿਆ ਗਿਆ ਔਰ ਸਪੈਸ਼ਲ ਟਾਸਕ ਫੋਰਸ ਨੇ ਜਿਹੜਾ ਹੈ ਉਹ ਬੜੀ ਰਿਸਰਚ ਕਰਕੇ ਇੱਕ ਰਿਪੋਰਟ ਵੀ ਕੱਢੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਸਾਰੇ ਇਲੀਗਲ ਵੈਪਨਸ ਇਹਨਾਂ ਦੇ ਨੇ। ਪਰ ਇਸ ਤੋਂ ਵੀ ਜਿਹੜੀ ਖਤਰਨਾਕ ਸਟੋਰੀ ਜਿਹੜੀ ਕਿ ਏਸ਼ੀਅਨ ਏਜ ਦੇ ਵਿੱਚ ਪਲਾਂਟ ਹੋਈ ਜੁਲਾਈ 12 ਨੂੰ ਜੀ, ਉਸ ਦੀ ਹੈਡਲਾਈਨ ਹੈ ਦਾ ਮੱਧ ਪ੍ਰਦੇਸ਼ ਟਰਾਈਬ ਦੈਟ ਆਰਮਸ ਇਨਸਰਜੈਂਟਸ। ਹੁਣ ਇਹ ਇਨਸਰਜੈਂਸੀ ਹੈ ਉਹ ਨਕਸਲਾਈਟਸ ਦੀ ਹੋਏ, ਉਹ ਕਸ਼ਮੀਰ 'ਚ ਹੋਏ, ਉਹ ਨਾਰਥ ਈਸਟ 'ਚ ਹੋਏ। ਉਹਨਾਂ ਨੇ ਕਿਹਾ ਜੀ ਆਹ ਜਿਹੜਾ ਟਰਾਈਬ ਹੈ ਸਿੱਖਾਂ ਦਾ, ਸਿਕਲੀਗਰਾਂ ਦਾ, ਇਹ ਸਾਰੇ ਭਾਰਤ ਦੇ ਇਨਸਰਜੈਂਟਸ ਨੂੰ ਜਿਹੜਾ ਉਹ ਗਨ ਸਪਲਾਈ ਕਰਦਾ। Behind every weapon of an insurgent or a gangster in India, there is a hand of Sikligar, a traditional gun-making tribe of Madhya Pradesh। ਮੱਧ ਪ੍ਰਦੇਸ਼ ਦੇ ਇਸ ਕਬੀਲੇ ਦਾ ਉਹਨੇ ਕਿਹਾ ਜੀ ਜਿਹੜਾ ਹਰ ਇੱਕ ਦੇ ਹੱਥ 'ਚ ਹਥਿਆਰ ਹੈ ਭਾਰਤ ਦੇ ਵਿੱਚ, ਉਹ ਗੈਂਗਸਟਰ ਦੇ ਹੱਥ 'ਚ ਹੋਏ, ਉਹ ਕਿਸੇ ਇਨਸਰਜੈਂਟ ਦੇ ਹੱਥ 'ਚ ਹੋਏ, ਉਹਦੇ ਪਿੱਛੇ ਸਿਕਲੀਗਰਾਂ ਦਾ ਹੱਥ ਹੈ। This has literally been established by the findings of a probe to the illegal gun operations in Uttar Pradesh by Special Task Force of State Police. The sensational findings are outcome of a 2-year-long probe by Special Task। ਹੁਣ 2 year ਜਦੋਂ ਕਹਿੰਦੇ ਨੇ ਤਾਂ ਮੋਦੀ ਸਰਕਾਰ ਦੇਖ ਲਓ, ਮੱਧ ਪ੍ਰਦੇਸ਼ ਉਹਨਾਂ ਦੀ ਸਰਕਾਰ ਹੈ ਬੀਜੇਪੀ ਦੀ। ਸੋ ਇਹਨਾਂ ਨੇ ਹੁਣ ਟਾਰਗੇਟ ਕਰਕੇ ਜਿਹੜੇ ਬਾਹਰਲੇ ਸਿੱਖ ਨੇ, ਬਾਹਰਲੇ ਇਕੱਲੇ ਹੁਣ ਸਿਕਲੀਗਰ ਨਹੀਂ ਰਹਿਣਗੇ ਜੀ, ਉਹਨਾਂ ਨੂੰ ਵੀ ਜੋੜ ਦੇਣਗੇ ਕਿ ਜੀ ਆਹ ਸਿੱਖ ਜਿਹੜੇ ਨੇ ਸਿਕਲੀਗਰਾਂ ਦੇ ਏਜੰਟ ਨੇ, ਇਹ ਅੱਗੋਂ ਹਥਿਆਰ ਵੇਚਦੇ ਨੇ। ਹੁਣ ਉਹਨਾਂ ਨੇ ਤੁਹਾਨੂੰ ਇਲੀਗਲ ਵੈਪਨ ਬਣਾਉਣ ਦਾ ਭਾਰਤ ਦਾ ਜਿਹੜਾ ਟਾਈਟਲ ਹੈ ਉਹ ਸਿੱਖਾਂ ਨੂੰ ਦੇ ਦਿੱਤਾ ਉਹਨਾਂ ਨੇ ਕਿ ਵੀ ਇਕੱਲਾ ਤੁਸੀਂ ਪੰਜਾਬ 'ਚ ਨਹੀਂ, ਪੰਜਾਬ ਵਾਲਿਆਂ ਨੂੰ ਤਾਂ ਕਹਿੰਦੇ ਸੀ ਪਾਕਿਸਤਾਨ ਦਿੰਦਾ ਜੀ। ਜੇ ਏਡੇ ਹੀ ਸਿਕਲੀਗਰਾਂ ਦੀਆਂ ਗਨਜ਼ ਇੰਨੀਆਂ ਵਧੀਆ ਸੀ ਕਿ ਫੈਕਟਰੀਆਂ ਨਾਲ ਬਣੀਆਂ, ਫਿਰ ਸਿੱਖਾਂ ਨੂੰ ਪਾਕਿਸਤਾਨ ਧੱਕੇ ਖਾਣ ਦੀ ਕੀ ਲੋੜ ਸੀ ਜਾ ਕੇ ਉੱਥੋਂ ਹਥਿਆਰ ਲਿਆਉਣ ਦੀ, ਇਹਨਾਂ ਦੇ ਕਹਿਣ ਮੁਤਾਬਕ ਜੀ। ਨਹੀਂ ਵੀ ਜਾਂ ਤਾਂ ਤੁਸੀਂ ਇੱਕ ਪਾਸੇ ਖਲੋਵੋ, ਪਰ ਮਕਸਦ ਜਿਹੜਾ ਹੈ ਜਿਵੇਂ ਬੀਬੀ ਅਮਨਜੋਤ ਕੌਰ ਨੇ ਕਿਹਾ ਇਹ ਵੱਡੀ ਗੇਮ ਹੈ ਔਰ ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਇਹ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਇਹਦੇ 'ਚ ਕਹਿੰਦੇ ਨੇ ਵੀ ਹੈਵ ਫਾਊਂਡ ਐਵੀਡੈਂਸ that the illegal gun making tribe have weapon supplying networks spread over 19 states in the country। One of the members of the special task force told this news। Asian Age ਕਹਿ ਰਿਹਾ ਕਿ ਇਹਨਾਂ ਸਿਕਲੀਗਰ ਸਿੱਖਾਂ ਦਾ 19 ਸਟੇਟਾਂ ਦੇ ਵਿੱਚ ਨੈਟਵਰਕ ਹੈ। ਸਾਰੇ ਭਾਰਤ ਦੇ ਵਿੱਚ ਜਿਹੜੀਆਂ ਇਲੀਗਲ ਗਨਜ਼ ਨੇ, ਇਹ ਵਿਚਾਰੇ ਜਿਹੜੇ ਦਰਖਤਾਂ ਦੇ ਥੱਲੇ ਬੈਠੇ ਨੇ, ਇਹ ਵਧੀਆ ਫੈਕਟਰੀਆਂ ਤੋਂ ਵਧੀਆ ਜਿਹੜੇ ਨੇ ਹਥਿਆਰ ਬਣਾ ਕੇ ਦੇ ਰਹੇ ਨੇ। We have identified Sikligers' contacts in these states. We have also gathered evidence that members of illicit gun-making community have been physically moving to these states to establish direct contacts with their clients। The sleuth revealed requesting anonymity। ਇਹ ਹੈ planted story ਕਿ ਜੀ ਜਿਹਦੇ ਨਾਲ ਗੱਲ ਕੀਤੀ ਉਹਨੇ ਕਿਹਾ ਮੇਰਾ ਨਾਂ ਨਾ ਦੱਸਣਾ। ਇਹ ਜਿਹੜੇ ਸਿਕਲੀਗਰ ਸਿੱਖ ਨੇ
ਇਹ ਭਾਰਤ ਦੀਆਂ ਸਾਰੀਆਂ ਸਟੇਟਾਂ 'ਚ ਖੁਦ ਵਾਕ ਕਰਕੇ, ਤੁਸੀਂ ਦੇਖੋ ਕਿ ਵੀ ਇੰਨਾ ਲੰਬਾ ਚੌੜਾ ਦੇਸ਼ ਔਰ ਇਹ ਖੁਦ ਵਾਕ ਕਰਕੇ ਜਿਹੜਾ ਹੈ ਉਹ ਆਪਣੇ ਹਥਿਆਰ ਜਿਹੜੇ ਨੇ ਉਹ ਪਹੁੰਚਾ ਦਿੰਦੇ ਨੇ। ਔਰ according to him, some members of the community have also acquired the technology to make automatic weapons। ਇਹ ਸਿਰਫ ਉਹ ਜਿਹਨੂੰ ਕੱਟਾ ਕਹਿੰਦੇ ਨੇ, ਉਹ ਜਾਲੀ ਹਥਿਆਰ ਨਹੀਂ, ਉੱਦਾਂ ਦੇ ਨਹੀਂ ਬਣਾਉਂਦੇ ਕਿ ਵੀ ਰੁਕ ਰੁਕ ਕੇ ਗੋਲੀ ਚੱਲੇ। ਇਹਨਾਂ ਕੋਲ ਤਾਂ ਹੁਣ ਆਟੋਮੈਟਿਕ ਹਥਿਆਰ ਇਹਨਾਂ ਨੇ ਬਣਾ ਦਿੱਤੇ ਨੇ। ਉਹ ਜਿਹੜਾ 500-700 ਦਾ ਮਿਲਦਾ ਸੀ ਰਾਜਸਥਾਨ, ਨੂੰ ਕੱਟਾ ਕਹਿੰਦੇ ਸੀ ਕਿ ਵੀ ਇਹ ਆਟੋਮੈਟਿਕ ਵੈਪਨਸ ਨੂੰ ਬਣਾ ਲੈਂਦੇ ਨੇ। The gun running operations by the tribe have of late turned high tech, with the manufacturers using mobiles and bank accounts to take advance money from their procurers in these states to supply like consignment। ਉਹਨਾਂ ਕੋਲ ਮੋਬਾਈਲ ਫੋਨ ਵੀ ਨੇ ਔਰ ਬੈਂਕ ਅਕਾਊਂਟ ਵੀ ਨੇ, ਪਰ ਰਹਿੰਦੇ ਵਿਚਾਰੇ ਜੰਗਲ ਦੀ ਛਾਂ ਥੱਲੇ ਨੇ, ਲੁਕ ਛਿਪ ਕੇ ਰਹਿੰਦੇ ਨੇ। ਪੁਲਿਸ ਰੇਡ ਕਰਦੀ ਹੈ, ਚੁੱਕ ਕੇ ਲੈ ਆਉਂਦੀ ਹੈ, ਪਰ ਉਹਨਾਂ ਦਾ ਕਰੋੜਾਂ ਦਾ ਵਪਾਰ ਹੈ। ਅੱਗੇ ਕਰੋੜਾਂ ਕਿਆ। Some bank accounts of these gun makers have found to have transactions to the tune of rupees 1.5 crore to rupees 2 crore। ਇਹ ਵਿਚਾਰੇ ਸਿਕਲੀਗਰ 2 ਕਰੋੜ ਇਹਨਾਂ ਦੇ ਕੋਲ ਹੈ, ਪਰ ਜੰਗਲ ਦੀ ਛਾਂ 'ਚ ਰਹਿੰਦੇ ਨੇ, ਕਬੂਤਰਾਂ ਦੀਆਂ ਬਿੱਠਾਂ ਦੇ ਥੱਲੇ ਉਸ ਗਰਮੀ ਦੇ ਵਿੱਚ। ਹਾਂ, ਉਹ 2 ਕਰੋੜ ਜਿਹੜਾ ਉਹਨਾਂ ਨੇ ਬੈਂਕ ਇਹਨਾਂ ਦੇ ਪਿਓ ਦੇ ਮੋਦੀ ਦੇ ਘਰ 'ਚ ਰੱਖਿਆ ਹੋਇਆ ਬੈਂਕ, ਜਿੱਥੇ ਆ ਕੇ ਉਹ 2 ਕਰੋੜ ਜਿਹੜਾ ਉਹਨਾਂ ਨੇ ਜਮ੍ਹਾਂ ਕਰਾਇਆ ਹੋਇਆ। The phone call details of 96 identified gun runners operating from 32 villages in 4 districts of Madhya Pradesh indicated that the Sikligars were functioning through a network of around 5,000 couriers and other inner state weapon smugglers। ਹੁਣ ਅੱਗੋਂ ਉਹਨਾਂ ਦੀ ਤਨਖਾਹ ਤੇ 5,000 ਅੱਗੇ ਕੋਰੀਅਰ ਰੱਖੇ ਹੋਏ ਨੇ ਜਿਹੜੇ ਸਪਲਾਈ ਕਰਦੇ ਨੇ, ਔਰ ਉਹਨਾਂ ਦੇ ਕੋਲ 96 ਦੇ ਕਰੀਬ ਜਿਹੜੇ ਨੇ ਉਹ ਐਡਰੈਸ ਆ ਗਏ ਨੇ। Sikligar guns have not only fallen into the hands of organized gangs operating in different states, but also have procured by insurgents in Jammu and Kashmir and Punjab and left-wing extremists in state of ਡੰਡਾ ਕਰਨੀਆਂ ਰੀਜਨ ਨੂੰ। ਹੁਣ ਆ ਗਏ ਜੀ ਉਹਨਾਂ ਦੇ ਸਿਕਲੀਗਰਾਂ ਦੇ ਹਥਿਆਰ ਪੰਜਾਬ ਵੀ ਪਹੁੰਚ ਗਏ ਜੀ, ਕਸ਼ਮੀਰ 'ਚ ਵੀ ਪਹੁੰਚ ਗਏ, ਔਰ ਜਿਹੜੇ ਬਾਕੀ ਇਨਸਰਜੈਂਟ ਲੈਫਟਿਸਟ ਦਾ ਮਤਲਬ ਨਕਸਲਵਾਦੀ, ਉਹਨਾਂ ਨੇ ਸਾਰਿਆਂ ਦੇ ਹਥਿਆਰ ਜਿਹੜੇ ਨੇ ਉਹ ਸਿਕਲੀਗਰ ਸਿੱਖ ਬਣਾਉਂਦੇ। ਏਡੇ ਕਾਬਲ ਜਿਹੜੇ ਨੇ ਉਹ ਤਾਂ ਅਮਰੀਕਾ ਲਿਆਓ, ਇਹ ਤਾਂ ਨੋਬਲ ਪ੍ਰਾਈਜ਼ ਦੇ ਦੇਣਗੇ ਕਿ ਜੀ ਤੁਸੀਂ ਇੰਨਾ ਵੱਡੇ ਦੇਸ਼ ਦੇ ਵਿੱਚ ਤੁਹਾਡੀ ਇੰਨੀ ਨਿੱਕੀ ਜਿਹੀ ਗਿਣਤੀ ਦਰਖਤਾਂ ਦੇ ਥੱਲੇ ਬਹਿ ਕੇ ਤੁਸੀਂ ਚੱਕਾ ਜਿਹੜਾ ਪੈਰਾਂ ਦੇ ਨਾਲ ਚਲਾਉਂਦੇ ਹੁੰਦੇ ਨੇ, ਛੁਰੀਆਂ ਕਾਂਟੇ ਤੇਜ਼ ਕਰਾਉਣ ਵਾਲਾ, ਤੁਸੀਂ ਐਡੀ ਵੱਡੀ ਹਥਿਆਰ ਇੰਡਸਟਰੀ ਖੜੀ ਕਰਤੀ ਹੈ। ਦੇਅਰ ਕੰਟੈਕਟਸ ਹੈਵ ਬੀਨ ਟ੍ਰੇਸਡ ਟੂ, ਹੁਣ ਇੱਥੇ ਸਾਰੇ ਸਿੱਖਾਂ ਨੂੰ ਇਹਨਾਂ ਨਾਲ ਮਿਲਣਾ। ਉਹਨਾਂ ਦੇ ਕਨੈਕਸ਼ਨ ਕਿੱਥੇ ਨੇ? ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਇਨ ਦਾ ਨਾਰਥ, ਇਹ ਸਾਰੀਆਂ ਨਾਰਥ ਦੀਆਂ ਸਟੇਟਾਂ ਗਿਣਾ ਦਿੱਤੀਆਂ। ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਛੱਤੀਸਗੜ੍ਹ ਇਨ ਦਾ ਵੈਸਟ, ਇਹ ਵੀ ਵੈਸਟ ਦੀਆਂ ਸਟੇਟਾਂ। ਬਿਹਾਰ, ਵੈਸਟ ਬੰਗਾਲ, ਉੜੀਸਾ ਇਨ ਦਾ ਨਾਰਥ ਈਸਟ ਐਂਡ ਕਰਨਾਟਕਾ, ਤਮਿਲਨਾਡੂ ਐਂਡ ਕਰਨਾਟਕਾ ਇਨ ਦਾ ਸਾਊਥ। ਚਲੋ ਕੇਰਲਾ ਤੱਕ ਪਹੁੰਚ ਕੇ, ਲਓ ਜੀ ਕਸ਼ਮੀਰ ਸੇ ਕੰਨਿਆ ਕੁਮਾਰੀ ਤੱਕ ਸਿਕਲੀਗਰ ਸਿੱਖਾਂ ਦੇ ਜਿਹੜੇ ਹਥਿਆਰ ਨੇ, ਵਾਹ ਵਾਹ ਵਾਹ। ਅਸੀਂ ਤਾਂ ਜਦੋਂ ਮਰਜ਼ੀ ਟੇਕ ਓਵਰ ਕਰ ਲਈਏ ਇੰਡੀਆ ਨੂੰ। ਸਾਡੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੰਨੇ ਵਧੀਆ ਸਾਡੇ ਹਥਿਆਰ ਬਣਾਉਣ ਵਾਲੇ ਵਿਚਾਰੇ ਦਰਖਤ ਦੇ ਥੱਲੇ ਬੈਠੇ ਨੇ। ਹਾਂ, ਇਹਨਾਂ ਹਥਿਆਰ ਜਿਹੜਾ ਦੇ ਦੇਣ ਪੰਜਾਬ 'ਚ, ਅਸੀਂ ਤਾਂ ਐਵੇਂ ਹੀ ਤਰਲੇ ਲੈਣੇ। ਇਹਨਾਂ ਵੱਲ ਜਾਈਏ ਤਾਂ ਸਾਨੂੰ ਬਹੁਤ ਚੰਗਾ ਕੀਤਾ ਇਹਨਾਂ ਨੇ, ਸਾਨੂੰ ਇਹਨਾਂ ਦਾ ਪਤਾ ਦੱਸਦਾ ਕਿ ਵੀ ਦਰਖਤ ਦੇ ਥੱਲੇ ਫਲਾਣੇ ਪਿੰਡ ਦੇ ਦਰਖਤ ਦੇ ਥੱਲੇ ਜਿਹੜੇ ਨੇ ਇੰਨਾ ਵੱਡਾ ਜਿਹੜਾ ਟ੍ਰੇਡ ਚੱਲ ਰਿਹਾ। ਐਨ ਇਨਵੈਸਟਮੈਂਟ ਆਫ ਮੀਅਰ rupees 1,500 to rupees 4,000 in making a gun fetches between rupees 3,000 to rupees 40,000। 1500 ਚ ਗਨ ਬਣਾ ਦਿੰਦੇ ਨੇ, 1500 ਰੁਪਏ, ਪਰ 30,000 ਤੋਂ 40,000 ਦੀ ਉਹ ਗਨ ਲੈਂਦੇ ਨੇ। ਉਹ ਤਾਂ ਸਾਰੇ ਹੋਣੇ ਚਾਹੀਦੇ ਨੇ ਜਿੱਥੇ ਅੰਬਾਨੀ ਤੇ ਅਡਵਾਨੀ ਤੇ ਜੇਠ ਮਲਾਨੀ ਤੇ ਇਹਦੇ ਯਾਰ ਬੈਠੇ ਨੇ ਮੋਦੀ ਦੇ ਜੀ। ਇਹ ਵਿਚਾਰੇ ਜਿਹੜੇ ਨੇ ਇਹ ਕਾਹਨੂੰ ਦਰਖਤ ਦੀ ਛਾਂ ਥੱਲੇ ਬੈਠੇ। ਔਰ ਇਟ ਟੇਕਸ ਅਰਾਊਂਡ 4 days to make a gun। ਆ ਲੋ ਜੀ 40,000 ਦੀ ਗਨ 4 ਦਿਨਾਂ 'ਚ ਇਹ ਵੀ ਕੰਮ ਨਿਬੇੜਤਾ। Earlier, the Sikligar used to make .315 bore or .12 bore guns, but of late they have acquired the skill to manufacture high precision 7.65 millimeter pistol। ਆ ਦੇਖ ਲਓ ਜੀ, ਉਹਨਾਂ ਨੇ ਧਾਗਿਆਂ ਦੇ ਸੂਤਰ ਨਾਲ 7.65 ਮਿਲੀਮੀਟਰ ਦੀ ਵੀ ਜਿਹੜੀ ਹੈ ਉਹ ਪਿਸਟਲ ਬਣਾਉਂਦੇ ਨੇ। ਔਰ ਉਹਨਾਂ ਨੇ ਫਿਰ ਅਖੀਰ 'ਚ ਇਹ ਸਾਰੀ ਇਹ ਏਸ਼ੀਅਨ ਏਜ ਦੀ, ਇਹਨੇ ਅਜੇ ਤੱਕ ਇਹਨਾਂ ਨੂੰ ਸਿੱਖਾਂ ਨਾਲ ਨਹੀਂ ਸੀ ਜੋੜਿਆ ਕਹਾਣੀ ਇਹਨਾਂ ਤੇ। ਐਂਡ 'ਚ ਕਹਿੰਦਾ the Sikligar community started making weapons 300 years ago for the army of Sikh Guru Gobind Singh।
ਇਹਨਾਂ ਨੇ 300 ਸਾਲ ਪਹਿਲਾਂ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਲਈ ਹਥਿਆਰ ਬਣਾਉਣੇ ਸ਼ੁਰੂ ਕੀਤੇ। ਫਿਰ ਉਹਨਾਂ ਨੇ ਕਿਹਾ ਜੀ ਲੇਟਲੀ ਉਹ ਬਾਕੀਆਂ ਲਈ ਵੀ ਬਣਾਉਣ ਲੱਗ ਗਏ, ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਇੰਨੇ ਕਰੋੜਾਂ ਦੇ ਮਾਲਕ ਇੰਨੇ barely 2 members of the committee in Madhya Pradesh have set their foot in the college so far। ਇਹ ਸਾਰੇ ਏਡੇ ਵੱਡੇ ਕਬੀਲੇ ਤੋਂ ਸਾਰੇ ਭਾਰਤ ਸਪਲਾਈ ਕਰਨ ਵਾਲੇ ਸਿਰਫ ਇਹਨਾਂ ਦੇ 2 ਬੱਚੇ ਅਜੇ ਤੱਕ ਕਾਲਜ 'ਚ ਗਏ ਨੇ। ਕਿਆ ਕਹਿਣੇ ਇਹਨਾਂ ਦੇ ਜੀਨੀਅਸ ਦੇ, ਸਾਨੂੰ ਭੇਜਣੇ ਚਾਹੀਦੇ ਨੇ ਰਿਸਰਚਰ ਕੇ ਵੀ ਇਹਨਾਂ ਤਾਂ ਨੋਬਲ ਪ੍ਰਾਈਜ਼ ਦਿਵਾਓ। ਸਕੂਲ ਨਹੀਂ ਗਏ, ਕਾਲਜ ਨਹੀਂ ਗਏ, ਇਸ ਇੰਨੀਆਂ ਫਾਈਨ ਗਨਸ ਉਹ ਬਣਾ ਰਹੇ ਨੇ ਫੈਕਟਰੀਆਂ ਦੇ ਜੰਗਲਾਂ 'ਚ ਰਹਿੰਦੇ ਨੇ। ਪਰ ਇਹ ਔਨ ਏ ਸੀਰੀਅਸ ਨੋਟ ਸਮਥਿੰਗ ਬਿਗ ਇਜ਼ ਗੋਇੰਗ ਟੂ ਹੈਪਨ, ਕੋਈ ਸ਼ੱਕ ਨਹੀਂ ਹੈ। ਇਹ ਪਲਾਂਟ ਸਟੋਰੀ ਹੈ, ਏਸ਼ੀਅਨ ਏਜ ਦੇ ਵਿੱਚ ਟਾਈਮਜ਼ ਆਫ ਇੰਡੀਆ ਪਹਿਲਾਂ ਹੀ ਯੂਜ਼ ਕਰ ਰਹੇ ਨੇ ਜੀ। ਤੇ ਹੁਣ ਅਸੀਂ ਤਾਂ ਕੀ ਕਹਿ ਸਕਦੇ ਹਾਂ, ਭਾਈ ਜਾਗੋ, ਜਾਗਣ ਦਾ ਵੇੜਾ। ਤੇ ਜੇ ਨਹੀਂ ਜਾਗਣਾ ਫਿਰ ਤਾਂ ਕੀ ਕੀਤਾ ਜਾ ਸਕਦਾ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।